ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਡਿੱਗੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਿਹਤ ਸੰਭਾਲ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਤ ਸਿੰਘ ਤੇ ਆਪਾਂ ਗੱਲਬਾਤ ਕਰਾਂਗੇ ਘਰੇਲੂ ਨੁਸਖੇ ਹੋਮ ਰੈਮਡੀਜ਼ ਦੀ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਹੋਮ ਰੈਮਡੀਜ਼ ਘਰੇਲੂ ਨੁਸਖੇ ਹੀ ਜਿਹੜੇ ਇਸ ਪ੍ਰੋਗਰਾਮ 'ਚ ਸਾਂਝੇ ਕੀਤੇ ਜਾਂਦੇ ਆ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਜਗਵੀਰ ਜੀ। ਜਗਵੀਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੇ ਗੱਲ ਪਹਿਲਾਂ ਕਹਿੰਦੇ ਜਿਹੜੇ ਚੱਕਰ ਜਿਹੇ ਆਉਂਦੇ ਹੈਗੇ ਜਾਂ ਹੋ ਸਕਦਾ ਗਰਮੀ ਕਰਕੇ ਆਉਂਦੇ ਹੋਏ ਮੇਬੀ ਉਹ ਐਂ ਕਰੇ 125 ਗ੍ਰਾਮ ਧਨੀਆ ਲੈ ਲੈਣਾ ਤੁਸੀਂ, ਉਹਨੂੰ 500 ਗ੍ਰਾਮ ਪਾਣੀ ਨਾਲ ਪਾ ਕੇ ਉਬਾਲਣਾ ਹੈਗਾ ਜੀ। ਉਬਾਲ ਕੇ ਉਹਨੂੰ 10-15 ਮਿੰਟ ਐਨ ਚੰਗੀ ਤਰ੍ਹਾਂ ਉਬਾਲ ਲੈਣਾ। ਫਿਰ ਉਹਦੇ ਵਿੱਚ ਭੁੰਨ ਕੇ ਉਹਨੂੰ ਭੁੰਨ ਲੈਣਾ ਹੈਗਾ ਸਾਰੇ ਧਨੀਏ ਨੂੰ। ਜਿਹੜਾ ਪਾਣੀ ਹੋਊਗਾ ਧਨੀਏ ਦਾ ਉਹਦੇ ਵਿੱਚ ਤੁਸੀਂ ਆਪਣੇ 125 ਗ੍ਰਾਮ ਮਿਸ਼ਰੀ ਪਾ ਕੇ ਉਹਨੂੰ ਆਪਣੇ ਫਿਰ ਉਬਾਲਣਾ ਹੈਗਾ ਜੀ। ਮਿਸ਼ਰੀ ਪਾ ਕੇ ਉਬਾਲਣਾ ਹੈਗਾ ਜਾਂ ਸਮਝ ਲਓ ਆਪਣੇ ਉਹਦੀ ਗਾੜੀ ਜੀ ਚਾਹਣੀ ਹੋ ਜਾਵੇ, ਚਾਹਣੀ ਮੰਗਰਾ ਬਣਾਉਣਾ ਉਹਨੂੰ, ਜਿਸ ਤਰ੍ਹਾਂ ਆਪਾਂ ਚਾਹਣੀ ਬਣਾਉਂਦੇ ਹੁੰਦੇ ਅਸੀਂ ਬਰਫੀ ਬੁਰਫੀ ਦੀ ਆ ਉਹ। ਜਦ 2 ਤਾਰੀ ਜੀ ਸਮਝ ਲਓ ਵੀ ਜੰਮੇ ਨਾ ਤੇ ਉਹ ਰਵੇ ਜਿਸ ਤਰ੍ਹਾਂ ਜਾਮ ਜੇ ਵਰਗੀ ਚਾਹਣੀ ਐ ਹੋ ਜਾਵੇ, ਉਹ ਨਾ ਹੋਵੇ ਹਾਰਡ ਮੁੜ ਕੇ ਲੱਕੜੀ ਬਣ ਜਾਵੇ। ਵੀ ਅੰਦਾਜ਼ੇ ਨਾਲ ਤੁਸੀਂ ਆਪਣੇ 2 ਤਾਰ ਦੀ ਚਾਹਣੀ ਜੀ ਐ ਬਣਾ ਲਓ। ਉਹਦੇ ਵਿੱਚ ਤੁਸੀਂ ਆਪਣੇ 3 ਚਮਚੇ ਰੋਜ਼ ਖਾਣੇ ਹੈ ਜੀ। 1-2 ਚਮਚਾ ਸਵੇਰ ਨੂੰ ਖਾ ਲਿਆ, 1-2 ਚਮਚਾ ਸ਼ਾਮ ਨੂੰ ਐਂ ਖਾ ਲਓ। ਉਹਦੇ ਨਾਲ ਜਿਹੜੀ ਕੋਈ ਦਿਮਾਗ ਮਾ ਕੋਈ ਕਮਜ਼ੋਰੀ ਹੈਗੀ ਉਹਦੇ ਚੱਕਰ ਹੋ ਸਕਦੇ ਜਾਂ ਕੋਈ ਹੋਰ ਗਰਮੀ ਕੋਈ ਇਹੋ ਜਿਹੀ ਚੀਜ਼, ਇਹ ਕਰਕੇ ਦੇਖ ਲਓ, ਉਹਦੇ ਨਾਲ ਆਪਣੇ ਠੀਕ ਹੋ ਜੂਗੀ। ਜੇ ਹੁਣ ਤੁਹਾਨੂੰ ਦਿਮਾਗ ਤੇ ਥੋੜਾ ਪ੍ਰੈਸ਼ਰ ਜਿਹਾ ਲੱਗਦਾ ਹੈਗਾ ਤਾਂ ਉਹਨੇ ਤੁਸੀਂ 2 ਚਮਚੇ ਸ਼ੱਕਰ ਤੇ 1 ਚਮਚਾ ਤਿਲ ਇਹ ਖਾ ਸਕਦੇ ਹੈਗੇ ਤੁਸੀਂ। ਜਿਹੜੇ ਡਿਪਰੈਸ਼ਨ ਵਾਲੇ ਹੈਗੇ ਉਹ ਵੀ ਖਾ ਸਕਦੇ ਹੈਗੇ। 2 ਚੀਜ਼ਾਂ 2 ਚਮਚੇ ਸ਼ੱਕਰ ਤੇ 1 ਚਮਚਾ ਤਿਲਾਂ ਨਾਲ ਇਹ ਵੀ ਜਿਹੜੀ ਥਰੀ ਆਪਣੇ ਮੈਂਟਲ ਦੀ ਕਮਜ਼ੋਰੀ ਹੈਗੀ ਉਹ ਦੂਰ ਹੋ ਜਾਂਦੀ, ਕਦੇ ਮੈਮਰੀ ਨੂੰ ਵੀ ਵਧਾ ਦਿੰਦੀ। ਬਾਕੀ ਜਿਹੜੇ ਕਹਿੰਦੇ ਸੀਗੇ ਪਿਛਲੀ ਵੀਕ ਪੁੱਛਦੇ ਸੀਗੇ ਉਹ ਵੀ ਢਿੱਡ ਦੇ ਵਿੱਚੋਂ ਜਿਹਨਾਂ ਦੇ ਜਲੋਧਰ ਜਿਹਨਾਂ ਨੂੰ ਕਹਿੰਦੇ ਢਿੱਡ ਮਾ ਪਾਣੀ ਪੈਂਦਾ ਜਿਹਨਾਂ ਦੇ, ਉਹ ਤੁਸੀਂ ਆਪਣੇ 2 ਚਮਚੇ ਤੁਸੀਂ ਅਰੰਡੀ ਦਾ ਤੇਲ ਲੈਣਾ। 1 ਚਮਚਾ ਤੁਸੀਂ ਆਪਣੇ ਗੋਰਖ ਮੁੰਡੀ, ਇਹ ਤੁਸੀਂ ਐਮਾਜ਼ੋਨ ਤੋਂ ਜਾਂ ਆਯੁਰਵੈਦਿਕ ਸਟੋਰ 'ਚ ਮਿਲ ਜਾਂਦੀ ਹੈਗੀ ਆਮ, ਗੋਰਖ ਮੁੰਡੀ ਕਹਿੰਦੇ ਆ। 1 ਚਮਚਾ ਇਹਦਾ ਸਵੇਰ ਨੂੰ ਤੁਸੀਂ ਲੈ ਲਿਓ। 1 ਚਮਚਾ ਵੀ 1 ਵਾਰੀ ਸਵੇਰ ਨੂੰ 1 ਵਾਰੀ ਸ਼ਾਮ ਨੂੰ ਐ ਲੈ ਸਕਦੇ ਹੈਗੇ 2 ਟਾਈਮ। ਜਿਹਨਾਂ ਦੇ ਪੇਟ 'ਚ ਪਾਣੀ ਜਿਹੜੇ ਪੈਂਦੇ ਫੇਫੜਿਆਂ 'ਚ ਪਾਣੀ ਪੈਂਦਾ ਸੀਗਾ ਉਹ ਤਾਂ ਉਹਨੇ ਤੁਲਸੀ ਦਾ ਜ਼ਿਆਦਾ ਯੂਜ਼ ਕਰੇ ਜੀ। ਤੁਲਸੀ ਦੀ ਚਾਹ ਬਣਾ ਕੇ ਪੀ ਲਿਆ ਕਰੇ, ਉਹਦੇ ਨਾਲ ਹੌਲੀ ਹੌਲੀ ਫਰਕ ਪੈਣ ਲੱਗ ਜਾਂਦਾ ਜੀ ਜਿਹਨਾਂ ਦੇ ਫੇਫੜਿਆਂ 'ਚ ਪਾਣੀ ਹੈ। ਜਿਹੜੇ ਕਹਿੰਦੇ ਮਸਲ ਜੇ ਆਕੜੇ ਰਹਿੰਦੇ ਹੈਗੇ ਉਹ ਆਪਣੇ ਤਿਲਾਂ ਦੇ ਨਾਰੀਅਲ ਦਾ ਤੇਲ ਲੈਣਾ ਹੈਗਾ। ਨਾਰੀਅਲ ਦਾ ਤੇਲ ਲੈ ਕੇ ਉਹਦੇ ਵਿੱਚ ਆਪਣੇ ਕਾਲੀ ਮਿਰਚਾਂ ਰਗੜ ਕੇ ਤੁਸੀਂ ਪਾ ਲੈਣੀਆਂ ਅੰਦਾਜ਼ੇ ਨਾਲ, ਕੋਈ ਬਾਹਲਾ ਤੋਲ ਮੇਲ ਦੀ ਲੋੜ ਨਹੀਂ ਹੈਗੀ। ਉਹ ਤੇਲ ਦੀ ਫਿਰ ਤੁਸੀਂ ਮਾਲਿਸ਼ ਕਰਨੀ ਹੈਗੀ। ਜਿਹੜੀ ਸਾਰੇ ਮਸਲਾਂ ਅਕੜਾਹਟ ਜੀ ਰਹਿੰਦੀ ਹੈਗੀ, ਰਿਲੈਕਸ ਜੇ ਨਹੀਂ ਹੁੰਦੇ ਸਾਰੇ ਮਸਲ, ਉਹ ਆਪਣੇ ਠੀਕ ਹੋ ਜੂਗਾ ਜੀ। ਜਿਹੜੇ ਵੀਕਨੈਸ ਕਹਿੰਦੇ ਸੀਗੇ ਵੀ ਆਪਣੇ ਬੋਡੀ 'ਚ ਵੀਕਨੈਸ ਹੈਗੀ, ਉਹ ਤਾਂ ਆਪਣੇ 2-3 ਫਿਗ ਤੁਸੀਂ ਦੁੱਧ ਮਾ ਉਬਾਲ ਕੇ ਮਿਸ਼ਰੀ ਮਿਲਾ ਕੇ, ਖੰਡ ਦੀ ਜਗ੍ਹਾ ਮਿਸ਼ਰੀ ਮਿਲਾ ਲਓ ਧਾਗੇ ਵਾਲੀ, ਉਹ ਤੁਸੀਂ ਪੀਏ ਕਰੋ ਰੋਜ਼। ਜੇ 2 ਟਾਈਮ ਲੈ ਸਕਦੇ 2 ਟਾਈਮ ਲੈ ਲਓ ਤਾਂ ਛੇਤੀ ਆਰਾਮ ਆ ਜੂਗਾ ਤੁਹਾਨੂੰ। ਇਹਦੇ ਨਾਲ ਬੋਡੀ ਵਿੱਚ ਜਿਹੜੀ ਤਾਕਤ ਜੀ ਆ ਜਾਂਦੀ ਇਹਦੇ ਨਾਲ। ਤੇ ਉਹਨੇ ਪਪੀਤੇ ਦਾ ਜੂਸ, ਪਪੀਤੇ ਦਾ ਰਸ ਲੈ ਕੇ ਜਿੰਨਾ ਤੁਸੀਂ ਪੀਣਾ, ਅੱਧਾ ਗਲਾਸ ਪੀਵੋ ਭਾਵੇਂ। ਉਹਦੇ ਵਿੱਚ ਮੈਂ 1 ਚਮਚਾ ਸ਼ਹਿਦ ਦਾ ਇਹ ਮਿਲਾ ਕੇ ਤੁਸੀਂ ਆਪਣੇ ਲਾ ਜਾਓ ਪੀਣ। ਇਹਦੇ ਨਾਲ ਵੀ ਥੋੜ੍ਹੀ ਆਪਣੀ ਬੈਕ ਆ ਜਾਂਦੀ ਤਾਕਤ। ਜਾਂ ਆਪਣੇ ਤੁਸੀਂ ਜੇ ਪਿਆਜ਼ ਹੁੰਦੇ ਪਿਆਜ਼ਾਂ ਦਾ ਜੇ ਤੁਸੀਂ ਮੁਰੱਬਾ ਬਣਾ ਕੇ ਖਾਵੇਂ ਉਹਦੇ ਨਾਲ ਵੀ ਤਾਕਤ ਆ ਜਾਂਦੀ ਬੋਡੀ 'ਚ। ਜਿਸ ਤਰ੍ਹਾਂ ਤੁਸੀਂ ਫਸ ਗਏ ਛੋਟੇ ਗੱਠੇ ਜਿਹੇ ਹੁੰਦੇ ਪਿਆਜ਼, ਉਹ ਲੈ ਕੇ ਤੁਸੀਂ ਆਪਣੇ ਛਿੱਲ ਕੇ ਉਹਨਾਂ ਨੂੰ ਉਹਦੇ ਵਿੱਚੋਂ ਤੁਸੀਂ ਚਾਕੂ ਨਾਲ ਜਾਂ ਉਹਦੇ ਨਾਲ ਜਿਸ ਤਰ੍ਹਾਂ ਆਪਾਂ ਗੋਂਦਦੇ ਹੁੰਦੇ, ਜਿਸ ਤਰ੍ਹਾਂ ਮੱਠੀਆਂ ਜਿਹੀਆਂ ਬਣਾਉਂਦੇ ਹੁੰਦੇ, ਐਂ ਕਰਕੇ ਪਿਆਜ਼ਾਂ ਤੇ ਮਾਰੀ ਜਾਣਾ ਹੈਗਾ ਥੋੜ੍ਹਾ ਥੋੜ੍ਹਾ ਵਿਚਾਰੇ ਪਾਸੇ ਤੇ ਖੱਡਾਂ ਜਿਹੀਆਂ ਕਰਦੇ। ਫਿਰ ਉਹਦੇ ਵਿੱਚੋਂ ਤੁਸੀਂ ਆਪਣੇ ਸ਼ਹਿਦ ਉਨਾ ਕੁ ਪਾਣਾ ਜਿਹਦੇ ਵਿੱਚੋਂ ਉਹ ਸ਼ਹਿਦ ਡੁੱਬ ਜਾਵੇ। ਫਿਰ 2-3 ਵੀਕਾਂ ਉਹਨਾਂ ਨੂੰ ਪਿਆ ਰਹਿਣ ਦੇਣਾ ਹੈਗਾ ਉਸ ਤਰ੍ਹਾਂ ਹੀ। ਫਿਰ ਚੁੱਪ ਕੇ ਜਦ ਆਪਣੇ ਜਿਸ ਤਰ੍ਹਾਂ 1 ਪਿਆਜ਼ ਉਹ ਮੈਂ ਕੱਢ ਕੇ ਰੋਜ਼ ਖਾ ਲਿਆ। ਇਹ ਵੀ ਆਪਣੇ ਬਲੱਡ ਬਣਾਉਣੇ ਨੂੰ ਜਾਂ ਕੋਈ ਹੋਰ ਜਿਹਨਾਂ ਦੇ ਬਲੱਡ ਵੀ ਨਹੀਂ ਬਣਦਾ ਉਹ ਵੀ ਬਲੱਡ ਵੀ ਲੱਗ ਜਾਂਦਾ ਜੀ ਇਹਦੇ ਨਾਲ। ਇਹ ਤੁਸੀਂ ਕਰ ਸਕਦੇ ਹੈਗੇ। ਨਹੀਂ ਤਾਂ ਕਮਜ਼ੋਰੀ ਦੂਰ ਕਰਨੇ ਨੂੰ ਤੁਸੀਂ ਆਪਣੇ 2 ਕੱਪ ਦੁੱਧ ਦੇ ਲੈਣੇ ਹੈਗੇ। ਗਿਟਕਾਂ ਕੱਢ ਕੇ ਵਿੱਚੋਂ 5 ਖੰਜੂਰਾਂ ਇਹ ਚੰਗੀ ਤਰ੍ਹਾਂ ਉਬਾਲ ਲੈਣੀਆਂ ਤੇ ਵਿੱਚੋਂ 1 ਚੁਟਕੀ ਤੁਸੀਂ ਆਪਣੇ ਕਾਲੀ ਮਿਰਚਾਂ ਪਾ ਲੈਣੀਆਂ ਇਹਦੇ ਵਿੱਚ। ਤੇ ਇਹ ਤੁਸੀਂ ਆਪਣੇ ਦੁੱਧ ਉਬਾਲ ਕੇ ਜੇ ਥੋੜ੍ਹਾ ਜੀਅ ਕਰਦਾ ਤਾਂ ਵਿੱਚੋਂ ਜਦ ਥੋੜ੍ਹਾ ਉਬਲ ਗਿਆ ਤਾਂ 1 ਕੇਲਾ ਜਿਹਾ ਕੱਟ ਕੇ ਵੀ ਤੁਸੀਂ ਪਾ ਸਕਦੇ ਹੈਗੇ ਵਿੱਚ। ਖੀਰ ਜੀ ਬਣ ਜੂਗੀ, ਤੁਸੀਂ ਉਹ ਖਾ ਲਓ। 40 ਦਿਨ ਲਗਾਤਾਰ ਖਾਓ। 1 ਚਮਚਾ ਦੇਸੀ ਘੀ ਦਾ ਪਾਉਣਾ ਹੈਗਾ, 2 ਕੱਪ ਦੁੱਧ ਤੇ 5 ਖੰਜੂਰਾਂ ਤੇ 1 ਚੁਟਕੀ ਕਾਲੀ ਮਿਰਚਾਂ ਦੀ। ਇਹ ਤੁਸੀਂ 40 ਦਿਨ ਲਗਾਤਾਰ ਖਾਣਾ ਹੈਗਾ ਖੀਰ ਜੀ ਬਣਾ ਕੇ। ਜੇ ਥੋੜ੍ਹਾ ਜੀਅ ਕਰਦਾ ਵਿੱਚ ਮੈਂ ਕੇਲਾ ਪਾ ਦਓ, ਤਾਂ ਨਹੀਂ ਜੀਅ ਕਰਦਾ ਤਾਂ ਨਾ ਸੀ। ਇਹ ਵੀ ਤਾਕਤ ਦੇਣੇ ਵਾਸਤੇ ਵਧੀਆ ਚੀਜ਼ ਹੋਊਗੀ। ਜਿਹੜੇ ਕਹਿੰਦੇ ਸੀਗੇ ਉਹਨੇ ਭੁੱਖ ਨਹੀਂ ਲੱਗਦੀ ਹੈਗੀ ਬੱਚੇ ਨੂੰ ਵੀ ਖਾਂਦਾ ਨਹੀਂ ਹੈ ਕੁਛ,
ਉਹ ਉਹਨੇ ਗਰਾਈ ਵਾਟਰ ਵੀ ਦੇ ਸਕਦੇ ਹੈਗੇ ਉਹਨੂੰ ਭੁੱਖ ਲਾਉਣ ਦਾ, ਜਾਂ ਫਿਰ ਤੁਸੀਂ ਸੌਂਫ ਉਬਾਲ ਕੇ ਉਹ ਦੇ ਸਕਦੇ ਹੈਗੇ, ਜਾਂ ਫਿਰ ਥੋੜ੍ਹੇ ਜਿਹੇ ਸ਼ਹਿਦ ਦੇ ਵਿੱਚ ਥੋੜ੍ਹਾ ਜਿਹਾ ਨਿੰਬੂ ਦੀਆਂ 5-7 ਬੂੰਦਾਂ ਮਿਕਸ ਕਰਕੇ ਉਹ ਤੁਸੀਂ ਉਹਨੇ ਦੇ ਸਕਦੇ ਹੈਗੇ ਚਮਚਾ। ਫਿਰ ਸੰਤਰੇ ਦਾ ਤਾਜ਼ਾ ਜੂਸ ਕੱਢ ਕੇ ਉਹਨੂੰ ਕਾਲੀ ਨੂਨ ਵਿੱਚ ਤੇ ਕਾਲਾ ਨੂਨ ਪਾ ਕੇ ਉਹ ਥੋੜ੍ਹਾ ਜਿਹਾ ਪਿਲਾ ਸਕਦੇ ਹੈਗੇ, ਉਹ ਵੀ ਆਪਣੇ ਠੀਕ ਕਰ ਦਿੰਦਾ ਹੈਗਾ ਭੁੱਖ ਲਗਾਣੇ ਨੂੰ। ਫਿਰ ਧਨੀਏ ਪੁਦੀਨੇ ਦੀ ਮਾੜਾ ਜਿਹਾ ਜੂਸ ਕੱਢ ਕੇ, ਦੋਏ ਚੀਜ਼ਾਂ ਦਾ, ਧਨੀਏ ਦਾ ਪੁਦੀਨੇ ਦਾ ਥੋੜ੍ਹਾ ਜੂਸ ਕੱਢ ਕੇ ਉਹ ਤੁਸੀਂ ਪਾਣੀ ਮੈਂ ਘੋਲ ਕੇ ਮਾੜਾ ਜਿਹਾ ਨੂਨ ਪਾ ਕੇ ਉਹ ਤੁਸੀਂ ਆਪਣੇ ਦੇ ਸਕਦੇ ਹੈਗੇ। ਇਹਦੇ ਨਾਲ ਭੁੱਖ ਜੀ ਬੰਦੇ ਦੀ, ਨਿਆਣੇ ਦੀ ਵੱਧ ਜੂਗੀ। ਜਾਂ ਫਿਰ ਜਿਹੜੇ ਕਹਿੰਦੇ ਵੀ ਪੇਟ ਮਾ ਫਾਰਾ ਜਿਹਾ ਰਹਿੰਦਾ ਹੈਗਾ, ਪੇਟ ਦੁਖਦਾ ਰਹਿੰਦਾ ਹੈ, ਜਾਂ ਪੇਟ ਮਾ ਸੋਜਾ ਜਾਂ ਕੁਛ ਇਹੋ ਜਿਹੀ ਚੀਜ਼ਾਂ ਦੱਸਦੇ ਸੀਗੇ ਫੀਲ ਹੁੰਦਾ ਉਹਨਾਂ ਨੂੰ, ਉਹ ਆਪਣੇ ਲੈ ਸਕਦੇ ਹੈਗੇ। ਚਾਹੇ ਪੇਟ ਮਾ ਫਾਰਾ ਹੋਵੇ, ਉਲਟੀ ਆਉਂਦੀ ਹੋਵੇ, ਦਰਦ ਜਿਹਾ ਹੁੰਦਾ ਹੋਵੇ, ਉਹ ਤੁਸੀਂ ਜਵੈਣ ਲੈਣੀ ਹੈਗੀ, ਸੁੱਕਾ ਪੁਦੀਨਾ ਲੈ ਲਓ, ਭਾਵੇਂ ਛੋਟੀ ਇਲਾਇਚੀ, ਕਾਲਾ ਨੂਣ, ਇਹ ਬਰਾਬਰ ਲੈ ਕੇ ਉਹਦਾ ਅੱਧਾ ਕੁ ਚਮਚਾ ਸਵੇਰ ਨੂੰ, ਅੱਧਾ ਕੁ ਚਮਚਾ ਸ਼ਾਮ ਨੂੰ ਤੁਸੀਂ ਆਪਣੇ ਖਾ ਲਿਆ ਕਰੋ। ਇਹਦੇ ਨਾਲ ਸਾਰੀ ਇਹ ਅਫਾਰਾ ਜਿਹੜਾ ਹੁੰਦਾ ਉਹ ਠੀਕ ਹੋ ਜਾਂਦਾ। ਨਹੀਂ ਤਾਂ ਉਹਨੇ 1 ਚਮਚਾ ਸ਼ੱਕਰ ਦਾ ਲੈ ਲਓ, 1 ਚਮਚਾ, ਅੱਧਾ ਕੁ ਚਮਚਾ ਪੁਦੀਨਾ ਸੁੱਕਿਆ ਜਿਹੜਾ ਹੁੰਦਾ, ਤੇ 1 ਚੁਟਕੀ ਕਾਲਾ ਨੂਣ, ਇਹ ਪਾ ਕੇ ਤੁਸੀਂ ਖਾ ਸਕਦੇ ਹੈਗੇ। ਫਿਰ ਪੇਟ ਦਰਦ ਵਾਲੇ ਤੁਸੀਂ ਉਹਨੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਦਹੀਂ ਦੀ ਲੱਸੀ ਬਣਾ ਕੇ ਜਿੰਨੀ ਤੁਸੀਂ ਪੀਣੀ ਹੈਗੀ, ਉਹਦੇ ਵਿੱਚ 1 ਚਮਚਾ ਤੁਸੀਂ ਹਲਦੀ ਦਾ ਪਾ ਕੇ ਉਹ ਪੀ ਲਓ। ਇਹਦੇ ਨਾਲ ਵੀ ਪੇਟ ਦੀ ਆਪਣੇ ਤਕਲੀਫ ਦੂਰ ਹੋ ਜਾਂਦੀ। ਨਹੀਂ ਤਾਂ ਫਿਰ ਉਹਨੇ 1 ਚਮਚਾ ਤ੍ਰਿਫਲਾ ਪਾਊਡਰ ਲੈ ਲਓ ਤੇ 1 ਚੁਟਕੀ ਵਿੱਚੋਂ ਜਵੈਨ ਦੀ ਪਾ ਲਓ, 1 ਚੁਟਕੀ ਭੁੰਨੀ ਵੀ ਹਿੰਗ ਪਾਣੀ ਹੈ ਜੀ। ਜਿਸ ਆਪਾਂ ਜਿਹੜਾ ਹਿੰਗ ਡਲੀ ਦੀ ਹੁੰਦੀ ਆ, ਉਹ ਡਲੀ ਵਾਲੀ ਹਿੰਗ ਨੂੰ ਜਦ ਸਾਗ ਦਾ ਤੜਕਾ ਲਗਾ ਕੇ ਘੀ ਤੋਂ ਜਿਹੜੀ ਬਾਕੀ ਬਚਦੀ ਉਹ ਰੱਖ ਲਿਆ ਕਰੋ, ਇਹ ਕੰਮ ਆ ਜਾਂਦੀ। ਹਾਜ਼ਮੇ ਨੂੰ ਵਧੀਆ ਚੀਜ਼ ਹੈ ਜੀ। ਉਹ ਹਿੰਗ ਦੀ ਡਲੀ ਦੀ ਭੋਰ ਕੇ ਉਹਨੂੰ 1 ਚੁਟਕੀ ਉਹਨੇ ਪਾ ਲਓ, ਕਾਲਾ ਨੂਣ ਥੋੜ੍ਹਾ ਜਿਹਾ ਪਾ ਕੇ ਇਹ ਪੀ ਲਿਆ ਕਰੋ। ਇਹ ਵੀ ਪੇਟ ਵਾਸਤੇ ਵਧੀਆ ਚੀਜ਼ ਹੈ। ਫਿਰ ਨਹੀਂ ਤਾਂ ਸੁੰਡ ਤੇ ਮਗਾਂ ਤੇ ਕਾਲਾ ਨੂਣ, ਇਹ ਤੁਸੀਂ ਤਿੰਨੇ ਮਿਕਸ ਕਰਕੇ ਯੂਜ਼ ਕਰ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਤੁਸੀਂ ਔਲੇ ਦੇ ਜੂਸ ਦੇ ਇਹ ਪੀ ਲਿਆ ਕਰੋ, ਔਲੇ ਦਾ ਜੂਸ, ਇਹ ਵੀ ਪੇਟ ਵਾਸਤੇ ਵਧੀਆ ਚੀਜ਼ ਹੈਗਾ। ਅਨਾਰ ਦਾ ਜੂਸ ਪੇਟ ਵਾਸਤੇ ਵਧੀਆ ਚੀਜ਼ ਹੈਗਾ। ਫਿਰ ਤ੍ਰਿਫਲਾ ਜੇ ਪਾਊਡਰ ਲੈਣਾ ਹੈਗਾ, ਪਾਊਡਰ 1 ਚਮਚਾ ਤੁਸੀਂ ਪਾਣੀ ਨਾਲ ਘੋਲ ਕੇ ਰਾਤ ਘੋਲ ਕੇ ਰੱਖਿਆ, ਸਵੇਰ ਨੂੰ ਉੱਠ ਕੇ ਪੀ ਲਿਆ। ਇਹ ਵੀ ਪੇਟ ਵਾਸਤੇ ਸਾਰੇ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਜਿਹੜੇ ਕਹਿੰਦੇ ਸੀਗੇ ਦੰਦਾਂ ਦਾ ਇਨਫੈਕਸ਼ਨ ਜੀ ਹੈਗੀ ਕੁਛ, ਉਹਨਾਂ ਦੰਦ ਜੇ ਦੁਖਦੇ ਹੈਗੇ, ਉਹ ਬੜੀ ਇਲਾਇਚੀ ਜਿਹੜੀ ਹੁੰਦੀ ਕਾਲੀ, ਉਹ ਮੂੰਹਾਂ ਪਾ ਕੇ ਹੌਲੀ ਹੌਲੀ ਚੱਬੀ ਜਾਵੇ ਜੀ, ਉਹਦੇ ਨਾਲ ਆਪਣਾ ਨਿਕਲ ਠੀਕ ਹੋ ਜਾਂਦੇ ਦੰਦ। ਜੇ ਮਸੂੜੇ ਮਸਾੜਿਆਂ ਨਾਲ ਕੋਈ ਇਨਫੈਕਸ਼ਨ ਹੁੰਦੀ ਹੈ ਉਹ ਠੀਕ ਹੋ ਜੂਗੀ ਇਹਦੇ ਨਾਲ। ਨਹੀਂ ਤਾਂ ਇਹਦੇ ਵਿੱਚ ਥੋੜ੍ਹਾ ਤੁਸੀਂ ਲੈਣਾ ਹੈਗਾ ਨਟਮੈਗ, ਲੌਂਗ, ਕਾਲੀ ਮਿਰਚਾਂ, ਫਟਕੜੀ, ਇਹ ਬਰਾਬਰ ਚੀਜ਼ਾਂ ਲੈ ਕੇ ਇਹਦਾ ਮੰਜਨ ਜਿਹਾ ਕਰ ਲਿਆ ਕਰੋ। ਇਹ ਵੀ ਵਧੀਆ ਚੀਜ਼ ਰਹੂਗੀ ਸਾਨੂੰ ਦੰਦਾਂ ਵਾਸਤੇ। ਜਾਂ ਫਿਰ ਨਹੀਂ ਫਟਕੜੀ ਦੀ ਕੱਲੀਆਂ ਖੁੱਲੀਆਂ ਕਰੀ ਚੱਲੋ। ਜਿਹੜੇ ਕਹਿੰਦੇ ਸੀਗੇ ਉਹਨੇ ਖੰਘ ਵਾਸਤੇ ਪੁੱਛਦੇ ਸੀਗੇ, ਖੰਘ ਵਾਸਤੇ ਤਾਂ ਤੁਸੀਂ ਉਹਨੇ 2-3 ਚੀਜ਼ਾਂ ਵਧੀਆ ਜੀ, ਇਹ ਸੁੰਡ, ਮਗਾਂ, ਕਾਲੀ ਮਿਰਚਾਂ, ਇਹ ਤਿੰਨੇ ਬਰਾਬਰ ਲੈ ਕੇ ਉਹਦਾ ਚੂਰਨ ਜਿਹਾ ਬਣਾ ਲਓ ਤੇ 1 ਚਮਚਾ ਇਹਦਾ ਚੂਰਨ ਦਾ ਤੇ ਅੱਧਾ ਕੁ ਚਮਚਾ ਸ਼ਹਿਦ ਦਾ, ਇਹ ਮਿਲਾ ਕੇ 2 ਟਾਈਮ ਚੱਟ ਲਿਆ ਕਰੋ। ਖਾਂਸੀ ਵਾਸਤੇ, ਬਲਗਮ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। ਜਾਂ ਫਿਰ ਤ੍ਰਿਫਲਾ ਪਾਊਡਰ ਤੁਸੀਂ ਲੈਣਾ ਹੈਗਾ, 1 ਸ਼ੀਸ਼ੀ ਮੈਂ ਪਾ ਕੇ ਰੱਖ ਲਓ ਤ੍ਰਿਫਲਾ ਪਾਊਡਰ, ਉਹਦੇ ਵਿੱਚੋਂ ਉਨਾ ਸ਼ਹਿਦ ਪਾਉਣਾ ਹੈਗਾ ਜਿੰਨਾ ਥੋੜ੍ਹਾ ਜਾਮ ਮੰਗਰੋਂ ਬਣ ਜਾਵੇ। ਉਹ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਦੇਖੋ। ਜਿੰਨੀ ਮਰਜ਼ੀ ਐਨ ਬਲਗਮ ਜੰਮੀ ਵੀ ਹੋਵੇ, ਫੇਫੜਿਆਂ ਨਾਲ ਕੋਈ ਨੁਕਸ ਹੋਵੇ, ਐਨ 100% ਗਰੰਟੀ ਹੈ ਜੀ, ਕੋਈ ਹੋਰ ਦਵਾਈ ਲੈਣੇ ਦੀ ਲੋੜ ਨਹੀਂ, ਵਧੀਆ ਚੀਜ਼। ਜਾਂ ਫਿਰ ਹਲਦੀ, ਸੁੰਡ, ਕਾਲੀ ਮਿਰਚਾਂ, ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਇਹ ਦੇ ਸਕਦੇ ਹੈਗੇ, ਬਹੁਤ ਵਧੀਆ। ਬਾਕੀ ਤਾਂ ਨਹੀਂ ਤਾਂ ਜੇ ਤੁਹਾਨੂੰ ਹੈਗਾ ਵੀ ਖਾਂਸੀ ਜ਼ੁਕਾਮ ਦਾ ਕੁਝ ਹੋਵੇ ਹੀ ਨਾ, ਤਾਂ ਤੁਸੀਂ ਆਪਣੇ ਜਿਹੜੀ ਚਾਹ ਬਣਾਉਂਦੇ ਹੈਗੇ ਉਹਦੀ ਜਗ੍ਹਾ ਤੁਸੀਂ ਆਪਣੇ ਤੁਲਸੀ ਅੱਧਾ ਕੁ ਚਮਚਾ ਜਾਂ 1 ਚਮਚਾ ਚਾਹ ਦੀ ਜਗ੍ਹਾ ਤੁਲਸੀ ਪਾ ਲਈ, ਥੋੜ੍ਹੀ ਅਦਰਕ ਦੀ ਇਕੱਠੀ ਪਾ ਲਈ, ਥੋੜ੍ਹੀ 5-4 ਕਾਲੀਆਂ ਮਿਰਚਾਂ ਪਾ ਲਈਆਂ, ਇਹ ਉਬਾਲ ਕੇ ਪੀ ਚੱਲੋ। ਤੁਹਾਨੂੰ ਕੋਈ ਥਰੀ ਜਿਹੜੀ ਲੰਗਸ ਦੀ ਜਾਂ ਆਪਣੇ ਗਲੇ ਦੀ ਜਾਂ ਕੋਈ ਬੁਖਾਰ ਜਾਂ ਖੰਘ ਜਾਂ ਕੋਈ ਕੋਲਡ ਸਿਸਟਮ ਇਹ ਹੁੰਦਾ ਹੀ ਨਹੀਂ ਹੈਗਾ ਜੀ। ਜੇ ਇਹਦੀ ਚਾਹ ਬਣਾ ਕੇ ਤੁਸੀਂ ਦੂਈ ਚਾਹ ਮਗਰ ਪੀਂਦੇ ਹੈਗੇ ਰੋਜ਼, ਤੇ ਬਿਮਾਰੀ ਤੁਹਾਨੂੰ ਨੇੜੇ ਹੀ ਨਹੀਂ ਆ ਸਕਦੀ, ਕੋਈ ਖੰਘ ਦੀ, ਨਾ ਨਜ਼ਲੇ, ਜ਼ੁਕਾਮ ਦੀ। ਇਹ ਵਧੀਆ ਚੀਜ਼ ਹੈਗੀ ਇਹ। ਨਹੀਂ ਤਾਂ 10 ਗ੍ਰਾਮ ਤੁਸੀਂ ਆਪਣੇ ਕਾਲੀ ਮਿਰਚਾਂ ਲੈਣੀਆਂ ਹੈਗੀਆਂ, 40 ਗ੍ਰਾਮ ਲੈਣਾ ਹੈਗਾ ਗੁੜ, ਮਿਰਚਾਂ ਪੀ ਕੇ ਗੁੜ ਦੇ ਵਿੱਚੋਂ ਮਿਲਾ ਕੇ ਮੋਟੀਆਂ ਗੋਲੀਆਂ ਜਾਂ ਵੱਟ ਲਓ ਤੁਸੀਂ, ਉੱਪਰ ਕੇ 1-2 ਗੋਲੀ ਆਪਣੇ ਮੂੰਹਾਂ ਪਾ ਕੇ ਚੂਸ ਲਈ, 1 ਸਵੇਰ ਨੂੰ 1 ਸ਼ਾਮ ਨੂੰ। ਇਹਦੇ ਨਾਲ ਵੀ ਥਰੀ ਆਪਣੇ ਜਿਹੜੀ ਖੰਘ ਹੈ ਆਪਣੇ ਠੀਕ ਰਹਿੰਦੀ ਹੈਗੀ ਆ। ਜਿਹੜੇ ਕਹਿੰਦੇ ਸੀ ਆਪਣੇ ਉਂਗਲੀਆਂ ਦਾ ਦਰਦ ਹੁੰਦਾ ਹੈਗਾ, ਉਹ ਆਪਣੇ ਤੁਸੀਂ ਜਿਹੜੇ ਮਟਰ ਆਪਾਂ ਖਾਂਦੇ ਹੈਗੇ, ਮਟਰ, ਉਹ 1 ਮੁੱਠੀ ਮਟਰਾਂ ਦੀ ਤੁਸੀਂ 2 ਕੱਪ ਪਾਣੀ ਨਾਲ ਉਬਾਲ ਕੇ ਐਨ ਚੰਗੀ ਤਰ੍ਹਾਂ ਉਬਾਲ ਲੈਣੇ। ਫਿਰ ਉਹਦੇ ਵਿੱਚੋਂ ਤੁਸੀਂ ਆਪਣੇ ਜਾਂ ਕੋਸਾ ਜਿਹਾ ਕਰਕੇ 5-4 ਮਿੰਟ ਉਬਾਲ ਦਿਓ, ਜਾਂ ਕੋਸਾ ਜਿਹਾ ਹੋ ਗਿਆ ਪਾਣੀ, ਉਹਦੇ ਵਿੱਚੋਂ ਤੁਸੀਂ ਆਪਣੇ ਹੱਥ ਡੁਬੋ ਕੇ ਰੱਖਣੇ ਹੈਗੇ। ਜੇ ਨੂਣ ਪਾਉਣਾ ਤਾਂ ਤੁਸੀਂ ਨੂਣ ਪਾ ਸਕਦੇ ਹੈਗੇ ਵਿੱਚੋਂ ਇਹਦੇ। ਫਿਰ
ਟਕੋ ਜੀ ਕਰਕੇ 5-7 ਮਿੰਟ ਉਹਨਾਂ ਨੂੰ ਡੁਬੋਈ ਰੱਖਣੇ ਹੈਗੇ। ਫਿਰ ਉਹਦੇ ਨਾਲ ਬਾਅਦ ਕੱਢ ਕੇ ਤੁਸੀਂ ਆਪਣੇ ਪਹੁੰਚ ਗਏ ਉਹਨਾਂ ਨੂੰ ਤੇ ਕਿਸੇ ਵੀ ਤੇਲ ਦੀ ਆਪਣੇ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਜਿਹਦੇ ਨਾਲ ਫਿਰ ਦਾਦੀ ਜਿਹੜੀ ਸਰਕੂਲੇਸ਼ਨ ਹੈ ਉਹ ਠੀਕ ਹੋ ਜਾਂਦੀ ਤੇ ਆਪਣੇ ਦਰਦ ਵੀ ਆਪਣੇ ਠੀਕ ਹੋ ਜੂਗਾ ਥੋੜ੍ਹਾ। ਜਿਹੜੇ ਕਹਿੰਦੇ ਸੀਗੇ ਆਪਣੇ ਕੋਲੈਸਟਰੋਲ ਵਾਸਤੇ ਜਿਸ ਤਰ੍ਹਾਂ ਨੂੰ ਬਲੌਕੇਜ ਜੀ ਕੋਈ ਹੈਗੀ, ਕੋਲੈਸਟਰੋਲ ਕਰਕੇ ਬਲੌਕੇਜ ਹੁੰਦੀ, ਇਹ ਆਪਣੇ ਅਦਰਕ ਤੇ ਲਸਣ ਤੇ ਹਲਦੀ ਇਹਦੀ ਚਟਨੀ ਬਣਾ ਕੇ ਰੋਜ਼ ਖਾ ਲਿਆ ਕरें ਤੁਸੀਂ। ਫਿਰ ਅਨਾਰ ਦਾ ਜੂਸ ਤੁਸੀਂ ਰੋਜ਼ ਲੱਗ ਜਾਓ ਪੀਣ ਜਿਹਨਾਂ ਨੂੰ ਕੋਲੈਸਟਰੋਲ ਹੈਗਾ। ਜਾਂ ਫਿਰ ਕਾਲੇ ਜਿਹੜੇ ਭੁੰਨੇ ਵਿੱਚ ਛੋਲੇ ਹੁੰਦੇ ਉਹ ਤੁਸੀਂ ਖਾ ਸਕਦੇ ਹੈਗੇ ਰੋਜ਼। ਫਿਰ ਔਲਾ ਪਾਊਡਰ ਤੁਸੀਂ ਲੈ ਸਕਦੇ ਹੈਗੇ। ਔਲਾ ਪਾਊਡਰ ਤੁਸੀਂ 1 ਚਮਚਾ ਔਲਾ ਪਾਊਡਰ ਦਾ, ਚਮਚਾ ਹਲਦੀ ਦਾ, ਜਾਂ ਜੇ ਹਲਦੀ ਨਹੀਂ ਵਾਪਤਾ 1 ਚੁਟਕੀ ਉਹ ਭਾਵੇਂ ਪਾ ਲਈ ਹਲਦੀ। ਇਹ ਆਪਣੇ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਨਹੀਂ ਤਾਂ ਗ੍ਰੇਪ ਸੀਡ ਆਇਲ ਲੈ ਸਕਦੇ ਹੈਗੇ 1 ਚਮਚਾ। ਇਹ ਵੀ ਬਹੁਤ ਬਲੌਕੇਜ ਵਾਸਤੇ ਵਧੀਆ ਚੀਜ਼ ਹੈਗੀ ਗੱਲ ਕੋਲੈਸਟਰੋਲ ਵਾਸਤੇ। ਫਿਰ ਦਾਲਚੀਨੀ ਤੇ ਕਲੌਂਜੀ ਉਹ ਤਾਂ ਦੱਸਦੇ ਹੀ ਹੈਗੇ ਆਪਾਂ, ਮਿਕਸ ਕਰਕੇ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਉਹ ਚੱਟ ਲਿਆ ਕਰੋ। ਜਾਂ ਸ਼ਹਿਦ ਪਾ ਕੇ ਦਾਲਚੀਨੀ ਕਲੌਂਜੀ ਬਰਾਬਰ ਦੇ ਕੇ ਉਨਾ ਕੁ ਸ਼ਹਿਦ ਪਾਓ ਜਿੰਨਾ ਕੁ ਮੋਟੀ ਗੋਲੀਆਂ ਜਾਂ ਵੱਟ ਹੋ ਜਾਵੇ। 1 ਗੋਲੀ ਆਪਣੇ ਸਵੇਰ ਨੂੰ ਲੈ ਲਿਆ ਕਰੋ। ਜੇ ਜ਼ਿਆਦਾ ਤਾਂ ਸਵੇਰ ਸਾਂਝ 2 ਟਾਈਮ ਵੀ ਲੈ ਸਕਦੇ ਹਾਂ, ਇਹਦਾ ਕੋਈ ਵਿਗਾੜ ਨਹੀਂ ਹੈਗਾ। ਜਿਹੜੇ ਕਹਿੰਦੇ ਕੰਡਲਾਂ ਜਿਹੀਆਂ ਚੜ੍ਹਦੀਆਂ ਹੈਗੀਆਂ ਉਹ ਆਪਣੇ ਅੱਧਾ ਚਮਚਾ ਹਲਦੀ ਤੇ ਅੱਧਾ ਚਮਚਾ ਤੁਸੀਂ ਔਲਾ ਇਹ ਰੋਜ਼ ਖਾਂਦਾ ਜੋ ਇਹਦੇ ਨਾਲ ਕੰਡਲਾਂ ਹਟ ਜੂਗੀਆਂ ਚੜ੍ਹਨੇ ਤੇ। ਨਹੀਂ ਤਾਂ ਆਪਣੇ ਅਸ਼ਵਗੰਧਾ ਤੁਸੀਂ ਲੈਣੀ ਹੈਗੀ 1 ਚਮਚਾ ਤੇ 1 ਚਮਚਾ ਦੇਸੀ ਘੀ ਇਹਦੇ ਵਿੱਚ ਮਿਕਸ ਕਰਕੇ ਉੱਪਰ ਖਾ ਕੇ ਉੱਪਰ ਚਾਹੇ ਕੋਸਾ ਦੁੱਧ ਪੀ ਲਓ ਚਾਹੇ ਪਾਣੀ ਕੋਸਾ ਜਿਹਾ ਪੀ ਲਓ, ਇਹਦੇ ਨਾਲ ਠੀਕ ਹੋ ਜਾਂਦੀਆਂ ਕੰਡਲ। ਜਾਂ ਫਿਰ ਤੁਸੀਂ ਆਪਣੇ ਕੋਈ ਵੀ ਤੇਲ ਲੈ ਕੇ ਉਹਦੇ ਵਿੱਚ ਨਟਮੈਗ ਦਾ ਪਾਊਡਰ ਜਾਂ ਮਿਕਸ ਕਰਕੇ ਉਹਦੀ ਮਾਲਿਸ਼ ਹੀ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਖਸਖਸ ਤੇ ਮਿਸ਼ਰੀ ਬਰਾਬਰ ਦੇ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹਦਾ ਖਾ ਲਿਆ ਕਰੋ। ਜੇ ਤੁਸੀਂ ਆਪਣੇ ਲੈਣੀ ਹੈਗੀ ਤਾਂ ਗੋਲੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ। ਜੇ ਹੋ ਸਕਦਾ ਕੈਲਸ਼ੀਅਮ ਜਾਂ ਮੈਗਨੀਸ਼ੀਅਮ ਦੀ ਕਮੀ ਆ ਜਾਵੇ ਸਾਰੀ ਬੋਡੀ ਵਿੱਚ, ਉਹਦੇ ਕਰਕੇ ਤੁਸੀਂ ਆਪਣੇ ਕੰਡਲਾਂ ਕਈ ਵਾਰੀ ਲੱਗ ਜਾਂਦੇ ਚੜ੍ਹਨ। ਕੈਲਮੈਗ ਇਹ ਬਣੀ ਬਣਾਈ ਕਾਊਂਟਰ ਤੋਂ ਮਿਲ ਜਾਂਦੀ। ਕੈਲਮੈਗ CAL-MEG ਕੈਲਸ਼ੀਅਮ ਤੇ ਮੈਗਨੀਸ਼ੀਅਮ ਇਕੱਠੀਆਂ ਹੁੰਦੀਆਂ ਜੀ ਗੋਲੀਆਂ। ਇਹ 500 ml ਦੀ ਗੋਲੀ ਮਿਲੀਗ੍ਰਾਮ ਦੀ ਗੋਲੀ ਲੈ ਕੇ ਉਹ ਤੁਸੀਂ ਆਪਣੇ 1 ਗੋਲੀ ਸਵੇਰ ਨੂੰ 1 ਸ਼ਾਮ ਨੂੰ ਖਾ ਲਿਆ ਕਰੋ। ਉਹ ਇਹ ਵੀ ਠੀਕ ਕਰ ਦਿੰਦੀ ਕੰਡਲਾਂ ਨੂੰ। ਨਹੀਂ ਤਾਂ ਫਿਰ ਲਸਣ ਤੇ ਅਜਵਾਇਣ ਦਾ ਤੇਲ ਬਣਾ ਕੇ ਇਹਦੀ ਮਾਲਿਸ਼ ਕਰ ਲਿਆ ਕਰੋ। ਤੇ ਫਿਰ ਇਹਦੇ ਵਿੱਚੋਂ ਤੁਸੀਂ ਕਲੰਜਨ ਦਾ ਤੇਲ ਜੇ ਮਿਲਦਾ ਤੁਹਾਨੂੰ, ਕਲੰਜਨ ਤੇਲ ਦਾ ਨਾਮ ਹੈਗਾ, ਕਲੰਜਨ ਦਾ ਤੇਲ ਥੋੜ੍ਹਾ ਜਿਹਾ ਉਹ ਲੈ ਕੇ ਤੇ ਥੋੜ੍ਹਾ ਜਿਹਾ ਵਿੱਚੋਂ ਸਿੰਧਾਂ ਨੂੰ ਪਾ ਕੇ ਤੇਲ ਦੇ ਵਿੱਚ ਉਹਦੀ ਮਾਲਿਸ਼ ਕਰ ਲਿਆ ਕਰੋ। ਇਹ ਵੀ ਠੀਕ ਹੈ। ਇੱਕ ਵਾਰ ਪੁੱਛਦੇ ਸੀਗੇ ਉਹਨੇ ਜੇ ਛੋਟੇ ਬੱਚੇ ਨੂੰ ਹਿਜਕੀ ਲੱਗ ਜਾਂਦੀ, ਜਿਸ ਤਰ੍ਹਾਂ ਉਹਨੇ 6 ਮਹੀਨੇ ਦਾ 3 ਮਹੀਨੇ ਦਾ 4 ਮਹੀਨੇ ਦਾ ਬੱਚਾ ਹੋਵੇ, ਉਹ ਮਾੜੀ ਉਹਨੂੰ ਉਂਗਲੀ 1 ਉਂਗਲੀ ਸ਼ਹਿਦ ਦੀ ਚਟਾ ਦੇਵੇ ਜੀ। ਇਹਦੇ ਨਾਲ ਜਿਹੜੀ ਏਜ ਕੀ ਉਹ ਹਟ ਜਾਂਦੀ ਹੁੰਦੀ ਬੱਚੇ ਦੀ। ਜਿਹੜੇ ਕਹਿੰਦੇ ਸੀਗੇ ਉਹਨੇ ਦੂਜੇ ਪੈਨਿਕ ਅਟੈਕ ਜਿਹਾ ਹੁੰਦਾ ਇੱਕੋ ਲਖਤ, ਜਿਸ ਤਰ੍ਹਾਂ ਦਿਲ ਜਾ ਘਬਰਾ ਕੇ ਚੱਕਰ ਜੇ ਆ ਕੇ ਜਾਂ ਜਿਹਨਾਂ ਨੂੰ ਚੱਕਰ ਵੀ ਆਉਂਦੇ ਹੈਗੇ ਭਾਵੇਂ ਉਹ ਵੀ ਇਹ ਫਾਰਮੂਲਾ ਯੂਜ਼ ਕਰ ਸਕਦੇ ਹੈ। ਇਹ ਤੁਸੀਂ ਆਪਣੇ ਅਰਜਨ ਪਾਊਡਰ ਲੈਣਾ ਹੈਗਾ ਜੀ। ਅਰਜਨ ਪਾਊਡਰ 1 ਚਮਚਾ ਤੁਸੀਂ ਪਾਣੀ ਉਬਾਲ ਕੇ ਚਾਹ ਜੀ ਬਣਾ ਕੇ ਉਹ ਪੀ ਲਓ। ਅਰਜਨ ਪਾਊਡਰ ਦੀ ਚਾਹ ਜੀ ਬਣਾ ਕੇ ਪੀ ਸਕਦੇ। ਜੇ ਦੁੱਧ ਬਣਾਉਂਦਾ ਦੁੱਧ ਵੀ ਪਾ ਸਕਦੇ ਵਿੱਚੋਂ, ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ। ਨਹੀਂ ਤਾਂ ਉਹਨੇ ਜਾਂ ਇਹਦੇ ਵਿੱਚ ਹੀ ਪਾਣਾ ਤੁਸੀਂ ਐਂ ਕਰ ਲਓ ਇਕੱਠੇ ਹੀ ਬਣ ਜਾਊਗਾ ਸਾਰਾ ਸੌਦਾ। 1 ਚਮਚਾ ਤੁਸੀਂ ਅਰਜਨ ਪਾਊਡਰ ਪਾ ਲਓ ਦੁੱਧ 'ਚ ਤੇ ਥੋੜ੍ਹੀ ਵਿੱਚੋਂ ਅੱਧਾ ਚਮਚਾ ਮਲੱਠੀ ਦਾ ਪਾ ਲਓ ਤੇ 2-3 ਛੋਟੀਆਂ ਇਲਾਇਚੀਆਂ ਪਾ ਲਓ। ਇਹਦੀ ਚਾਹ ਜੀ ਬਣਾ ਕੇ ਪੀਣ ਲੱਗ ਜਾਓ। ਚੱਕਰ ਆਉਣੇ ਵਾਸਤੇ ਤੇ ਪੈਨਿਕ ਅਟੈਕ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਬਲੱਡ ਪ੍ਰੈਸ਼ਰ ਠੀਕ ਰਹੂਗਾ ਸਾਰਾ। ਫਿਰ ਜਿਹੜਾ ਕੋਲੈਸਟਰੋਲ ਹੈ ਉਹ ਠੀਕ ਰਹੂਗਾ। ਇਹ 5-6 ਬਿਮਾਰੀਆਂ ਨੂੰ ਇੱਕ ਫਾਰਮੂਲਾ ਹੀ ਆਪਣੇ ਯੂਜ਼ ਕਰ ਲਓ ਜੀ। ਇਹੀ ਬਹੁਤ ਵਧੀਆ ਚੀਜ਼ ਰਹੂਗੀ ਸਾਰੇ ਵਾਸਤੇ। ਜਿਹੜੇ ਕਹਿੰਦੇ ਸੀਗੇ ਆਪਣੇ ਮੂੰਹ ਵਿੱਚੋਂ ਪਾਣੀ ਜਾਂਦਾ ਹੈਗਾ ਜਾਂ ਪਾਣੀ ਭਰਿਆ ਰਹਿੰਦਾ ਹੈਗਾ ਮੂੰਹ ਦੇ ਵਿੱਚੋਂ, ਉਹ ਤੁਸੀਂ ਆਪਣੇ 40 ਗ੍ਰਾਮ ਲੈਣਾ ਹੈਗਾ ਜੀ ਕਾਲਾ ਜੀਰਾ। ਉਹ ਜੀਰੇ ਨੂੰ ਲੈ ਕੇ ਤੁਸੀਂ ਆਪਣੇ ਸਿਰਕੇ ਦੇ ਵਿੱਚ ਕੋਈ ਸਿਰਕਾ ਤੁਸੀਂ ਲੈ ਲਓ ਆਪਣੇ, ਉਹਦੇ ਵਿੱਚ ਆਪਣੇ ਭਿਓ ਕੇ ਰੱਖ ਲੈਣਾ ਹੈਗਾ। ਜਦ 2-3 ਘੰਟੇ ਆਪਣੇ ਭਿੱਜਿਆ ਰਿਹਾ ਫਿਰ ਉਹਨੂੰ ਆਪਣੇ ਭੁੰਨ ਕੇ ਪਲੇਟ ਦੇ ਵਿੱਚ ਪਾ ਕੇ ਤੁਸੀਂ ਆਪਣੇ ਸੁਕਾ ਲੈਣਾ ਹੈਗਾ। ਥੋੜ੍ਹਾ ਜਿਹਾ ਸੁਕਾ ਕੇ ਜਦ ਐਂ ਲੱਗ ਗਿਆ ਤੁਹਾਨੂੰ ਸੁੱਕਣਾ, ਫਿਰ ਤੁਸੀਂ ਆਪਣੇ ਇਹਨੂੰ ਜਿਸ ਤਰ੍ਹਾਂ ਆਪਾਂ ਜੀਰਾ ਭੁੰਨਦੇ ਹੁੰਦੇ ਹੈਗੇ ਉਸ ਤਰ੍ਹਾਂ ਆਪਣੇ ਭੁੰਨ ਲੈਣਾ ਥੋੜ੍ਹਾ ਜਿਹਾ ਜੀਰੇ ਨੂੰ। ਉਸ ਤੋਂ ਬਾਅਦ ਉਹਦੇ ਵਿੱਚੋਂ ਤੁਸੀਂ 40 ਗ੍ਰਾਮ ਜੀਰੇ ਦੇ ਵਿੱਚੋਂ 15 ਗ੍ਰਾਮ ਫਿਰ ਸੁੰਡ ਮਿਲਾਉਣੀ ਹੈਗੀ, 15 ਗ੍ਰਾਮ ਕਾਲੀ ਮਿਰਚਾਂ ਮਿਲਾਉਣੀਆਂ ਹੈਗੀਆਂ ਤੇ 200 ਗ੍ਰਾਮ ਤੁਸੀਂ ਆਪਣੇ ਮਿਸ਼ਰੀ ਮਿਲਾ ਲੈਣੀ ਹੈਗੀ ਇਹਦੇ ਵਿੱਚੋਂ। ਇਹ ਤੁਸੀਂ ਆਪਣੇ ਮੂੰਹ ਪਾ ਕੇ ਚੂ ਸਕਦੇ। ਨਹੀਂ ਤਾਂ ਐਂ ਕਰੋ ਜੀਰੇ ਦੇ ਵਿੱਚੋਂ ਸੁੰਡ ਤੇ ਆਪਣੇ ਕਾਲੀ ਮਿਰਚਾਂ ਮਿਲਾ ਕੇ ਫਿਰ ਜਿੰਨੀ ਤੁਸੀਂ ਅੰਦਾਜ਼ੇ ਨਾਲ ਇਹਦੇ 'ਚ 40-50 ਤੇ 300 ਗ੍ਰਾਮ ਦੀ ਮਿਸ਼ਰੀ ਦੀ ਤੁਸੀਂ ਉਹਨੇ ਚਾਣੀ ਜੀ ਬਣਾ ਲਓ। ਚਾਣੀ ਜਾਂ 2 ਤਾਰਾਂ ਦੀ ਚਾਣੀ ਹੋ ਗਈ। ਫਿਰ ਵਿੱਚੋਂ ਤੁਸੀਂ ਆ ਜੀਰਾ ਸੁੰਡ ਤੇ ਇਹ ਕਾਲੀ ਮਿਰਚਾਂ ਇਹ ਪਾ ਕੇ ਵਿੱਚੋਂ ਗੋਲੀਆਂ ਜਾਂ ਵੱਟ ਲਓ ਤੁਸੀਂ। ਉਹ ਆਪਣੇ ਮੂੰਹ ਪਾ ਕੇ ਗੋਲੀਆਂ ਚੂਸ ਲਿਆ ਕਰੋ। ਇਹਦੇ ਨਾਲ ਆਪਣੇ ਸਾਰੀ
ਐਨ ਠੀਕ ਹੋ ਜੂਗੀ ਜੀ। ਆਪਣੇ ਜਿਹੜਾ ਮੂੰਹ 'ਚ ਪਾਣੀ ਆਉਂਦਾ ਹੁੰਦਾ, ਇਹ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਾਸਤੇ ਹਿੰਗ ਵਾਸਟਿਕਾ ਚੂਰਨ। ਇਹ ਬਣਿਆ ਬਣਾਇਆ ਮਿਲ ਜਾਂਦਾ ਜੀ ਤੁਹਾਨੂੰ। ਹਿੰਗ ਵਾਸਟਿਕਾ, ਵਾਸਟਿਕ ਲਿਖਿਆ ਹੋ ਗਿਆ, ਵਾਸਟਿਕਾ ਮੇਰਾ ਖਿਆਲ ਵਾਸਟਿਕ ਹੈ। ਹਿੰਗ ਵਾਸਟਿਕ ਚੂਰਨ ਇਹ ਲੈ ਕੇ ਤੁਸੀਂ ਆਪਣੇ 1 ਚਮਚਾ ਤੁਸੀਂ ਹਿੰਗ ਦਾ ਚੂਰਨ ਹੁੰਦਾ ਇਹ ਜੀ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਕਿ ਹਾਜ਼ਮੇ ਵਾਸਤੇ ਠੀਕ ਹੈ। ਅੰਦਰ ਸਾਰਾ ਜਿਹੜਾ ਖਾਣਾ ਹਜਮ ਕਰਨ ਦਾ ਸਿਸਟਮ ਹੈਗਾ ਸਾਰਾ ਉਹ ਠੀਕ ਨਹੀਂ ਹੈਗਾ, ਇਹਦੇ ਕਰਕੇ ਸਾਰੇ ਮੂੰਹ 'ਚ ਪਾਣੀ ਆਉਂਦਾ ਹੈਗਾ ਜੀ। ਜੀ ਹਾਂ, ਹੋਰ ਕੋਈ ਨਹੀਂ। ਆਪਣੇ ਜੇ ਘਰੇ ਬਣਾਉਣਾ ਹੈਗਾ ਤੁਸੀਂ ਤਾਂ ਤੁਸੀਂ ਮਗਾਂ ਲੈਣੀਆਂ ਹੈਗੀਆਂ, ਮਿਰਚਾਂ, ਸੁੰਡ, ਜਮੈਨ, ਫਿਰ ਚਿੱਟਾ ਜੀਰਾ, ਕਾਲਾ ਜੀਰਾ, ਹੋ ਗਿਆ ਭੰਨੀ ਵੀ ਹਿੰਗ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ ਮੈਂ, ਤੇ ਸਾਰੀਆਂ ਚੀਜ਼ਾਂ 10-10 ਗ੍ਰਾਮ ਲੈ ਕੇ ਇਹ ਬਣਾ ਕੇ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਰੋਟੀ ਖਾਣੇ ਦੇ ਬਾਅਦ ਦੇ ਲਈ ਕਰੋ। ਜਿੱਦਣ ਸਾਰਾ ਹਾਜ਼ਮਾ ਠੀਕ ਹੋ ਗਿਆ ਉਦੋਂ ਹੀ ਸਾਰਾ ਪਾਣੀ ਵੀ ਹਟ ਜੂਗਾ ਆਉਣਾ ਮੂੰਹ 'ਚੋਂ। ਜਾਂ ਫਿਰ ਤੁਸੀਂ ਜਿਹੜੇ ਕਹਿੰਦੇ ਸੀਗੇ ਮੈਂ ਵਾਰੀ ਦਰਦ ਕਰਕੇ ਆਉਂਦੀ ਹੈਗੀ ਬੱਚੇ ਨੂੰ, ਉਹ ਤੁਸੀਂ ਉਹਨੇ ਪਖੜਾ ਵੀ ਲੈ ਸਕਦੇ ਹੈ ਜੀ। ਪਖੜ ਉਹਦੀ 1.5 ਚਮਚੇ ਦੀ ਚਾਹ ਜੀ ਬਣਾ ਕੇ ਉਹ ਤੁਸੀਂ ਉਹਨੇ 40 ਦਿਨ ਲਗਾਤਾਰ ਪੀਓ ਜੀ। ਇਹਦੇ ਨਾਲ ਜਿਹੜੀ ਮਹਿਵਾਰੀ ਦਰਦ ਹੋ ਕੇ ਆਉਂਦੀ ਹੈ ਉਹ ਉਹਨੇ ਠੀਕ ਹੋ ਜਾਂਦੀ। ਜਾਂ ਫਿਰ ਦਵਾਈ ਵੀ ਲੈ ਸਕਦੇ ਇਹਦੇ ਵਾਸਤੇ। ਇਹਦਾ ਕੁਆਰ ਦਾ ਗੁੱਦਾ ਤੁਸੀਂ ਆਪਣੇ 2 ਚਮਚੇ ਲੈਣਾ ਹੈਗਾ। ਕੁਆਰ ਦੀ ਜੈਲ ਜਿਹੜੀ ਹੁੰਦੀ ਉਹਦੇ ਵਿੱਚ ਮੈਂ ਤੁਸੀਂ ਅੱਧਾ ਚਮਚਾ ਲੈਣਾ ਹੈਗਾ ਪਲਾਸ ਖਾਰ। ਇਹ ਔਡਰ ਦੇ ਕੇ ਤੁਹਾਨੂੰ ਮੰਗਵਾਉਣੀ ਪੈਣੀ ਹੈ ਜੀ। ਪਲਾਸ ਖਾਰ ਅੱਧਾ ਚਮਚਾ ਇਹ ਤੁਸੀਂ ਆਪਣੇ ਕੁਆਰ ਤੇ ਗੁੱਦਾ ਤੇ ਇਹ ਮਿਕਸ ਕਰਕੇ ਖਾ ਲਿਆ ਕਰੋ। ਇਹ ਵੀ ਤੁਹਾਡੀ ਮੰਥਲੀ ਡੇਟ ਵਾਸਤੇ ਰਿਕਾਰਡ ਹੈ, ਠੀਕ ਕਰ ਦਿੰਦੀ ਹੈਗੀ। ਫਿਰ ਤੁਸੀਂ ਪਾਈਨਐਪਲ ਜੂਸ ਰੋਜ਼ ਪੀਏ ਕਰੋ ਜੀ। ਪਾਈਨਐਪਲ ਜੂਸ ਵਧੀਆ ਚੀਜ਼ ਹੈ ਪ੍ਰੋਬਲਮ ਵਾਸਤੇ। ਫਿਰ ਅਸ਼ੋਕਾ ਰਿਸਟ ਤੁਸੀਂ ਇਹ ਮੰਗਵਾ ਸਕਦੇ ਜੀ। ਅਸ਼ੋਕਾ ਰਿਸਟ ਇਹ ਤੁਸੀਂ ਔਡਰ ਦੇ ਕੇ ਮੰਗਵਾ ਲਓ, ਐਮਾਜ਼ੋਨ ਤੋਂ ਮਿਲ ਜੂਗੀ ਤੁਹਾਨੂੰ। ਇਹਦੇ 4 ਚਮਚੇ ਤੁਸੀਂ ਆਪਣੇ ਰੋਜ਼ ਪੀ ਲਿਆ ਕਰੋ। ਇਹ ਵੀ ਮਹਿਵਾਰੀ ਦੀ ਕੋਈ ਘੱਟ ਆਉਂਦੀ ਹੋਵੇ, ਵੱਧ ਆਉਂਦੀ ਹੋਵੇ, ਕੋਈ ਹੋਰ ਪ੍ਰੋਬਲਮ ਹੋਵੇ ਜਨਾਨੀਆਂ ਦੀ, ਉਹ ਆਪਣੇ ਠੀਕ ਹੋ ਜਾਂਦੀ ਇਹਦੇ ਨਾਲ। ਫਿਰ ਨਹੀਂ ਕੁਝ ਹੋਰ ਕਰਨਾ ਤਾਂ ਉਹਨੇ 2 ਛੁਹਾਰੇ ਤੁਸੀਂ ਲੈਣੇ ਨੇ ਹੈਗੇ। ਉਹਦੀ ਗੁਠਲੀ ਕੱਢ ਕੇ ਉਹਨੂੰ ਕੁੱਟ ਕੇ 2 ਛੁਹਾਰੇ ਦੇਸੀ ਘੀ ਦੇ ਵਿੱਚੋਂ 1 ਚਮਚਾ ਜਾਂ 2 ਚਮਚੇ ਜਿੰਨਾ ਤੁਸੀਂ ਖਾਣਾ ਹੈਗਾ ਉਹਦੇ ਉਹਨੇ ਦੁੱਧ 1 ਕੱਪ ਦੁੱਧ ਜਾਂ 1.5 ਕੱਪ ਜਿੰਨਾ ਤੁਸੀਂ ਪੀਣਾ ਵਾ ਦੇਸੀ ਘੀ ਪਾ ਕੇ 2 ਛੁਹਾਰੇ ਉਬਾਲ ਦਿਓ ਭਾਵੇਂ। ਇਹ ਤੁਸੀਂ ਆਪਣੇ 7 ਕੁ ਦਿਨ ਲਗਾਤਾਰ ਆਪਣੇ ਡੇਟ ਆਉਣੇ ਦੇ ਪਹਿਲਾਂ ਇਸ ਹਫ਼ਤਾ ਕੁ ਪਹਿਲਾਂ ਸਟਾਰਟ ਕਰ ਦਿਓ। ਇਹ ਉਹਨੇ ਪੀਓ ਜਿੰਨਾ ਚਿਰ ਥੋੜ੍ਹਾ ਠੀਕ ਨਹੀਂ ਹੁੰਦਾ ਉਹਨੇ ਰੱਖੋ, ਇਹਦੇ ਨਾਲ ਠੀਕ ਹੋ ਜਾਂਦਾ ਜੀ। ਫਿਰ ਨਹੀਂ ਤਾਂ ਤੁਲਸੀ ਦੀ ਚਾਹ ਤੁਸੀਂ ਬਣਾ ਕੇ ਪੀ ਸਕਦੇ। ਚਮਚਾ 1.5 ਚਮਚਾ ਤੁਲਸੀ ਚਾਹ ਪਾ ਲਓ ਵਿੱਚ 1-2 ਛੁਹਾਰੇ ਆਪਣੇ ਕੁੱਟ ਕੇ ਪਾ ਲਓ। ਗਲੇ ਛੁਹਾਰੇ ਖਾ ਲਓ, ਥੋੜ੍ਹਾ ਜਿਹਾ ਘੀ ਪਾ ਲਓ ਵਿੱਚ। ਇਹਦੀ ਤੁਸੀਂ ਅਸੀਂ ਬਣਾ ਸਕਦੇ ਚਾਹ ਜੀ ਬਣਾ ਕੇ ਇਹ ਆਪਣੇ ਪੀ ਸਕਦੇ ਹੈਗੇ। ਨਹੀਂ ਤਾਂ ਜੇ ਪਿਆਜ਼ ਹੁੰਦਾ ਜੀ, ਜੇ ਨਹੀਂ ਕੁਝ ਕਰਨਾ ਤਾਂ ਉਹਨੇ 1 ਪਿਆਜ਼ ਲੈ ਲਓ ਮੀਡੀਅਮ ਸਾਈਜ਼ ਦਾ, ਉਹਨੂੰ ਥੋੜ੍ਹਾ ਪਾਣੀ ਕੱਟ ਕੇ ਥੋੜ੍ਹਾ ਪਾਣੀ ਉਬਾਲ ਲੈਣਾ, ਜ਼ਿਆਦਾ ਚੰਗੀ ਤਰ੍ਹਾਂ ਉਬਲ ਜਾਵੇ, ਉਹਨੂੰ ਭੁੰਨ ਕੇ ਉਹ ਪੀ ਲਓ ਤੁਸੀਂ। ਇਹਦੇ ਨਾਲ ਠੀਕ ਹੋ ਜਾਂਦੀ ਹੈ। ਫਿਰ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਇਹ ਕਰਕੇ ਦੇਖ ਲਓ ਜੀ ਚੀਜ਼ਾਂ। ਜਿਹੜੇ ਕਹਿੰਦੇ ਸੀਗੇ ਹੱਥ ਪੈਰ ਜੇ ਸੌਂਦੇ ਰਹਿੰਦੇ ਹੈਗੇ ਉਦੋਂ ਲੈ ਸਕਦੇ ਤੁਸੀਂ। ਪਹਿਲਾਂ ਤੁਸੀਂ ਕਸੁੰਭੇ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ। ਨਾਰੀਅਲ ਦੇ ਤੇਲ ਜੈਫਲ ਮਿਕਸ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਅਦਰਕ ਤੇ ਥੋੜ੍ਹੀ ਜਿਹੀ ਆਪਣੇ ਪਾ ਕੇ ਅਦਰਕ ਲਸਣ ਤੇ ਥੋੜ੍ਹੀ ਜਵੈਣ ਇਹ ਪਾ ਕੇ ਪਾਣੀ ਉਬਾਲ ਕੇ ਤੁਸੀਂ ਤੇਲ ਉਬਾਲ ਕੇ ਇਹਦਾ ਤੇਲ ਜਿਹਾ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਨਹੀਂ ਤਾਂ ਸੁੰਡ ਤੇ ਅਗਰ ਇੱਕ ਦਵਾਈ ਮਿਲਦੀ ਅਗਰ, ਇਹ ਬਰਾਬਰ ਲੈ ਕੇ ਤੁਸੀਂ ਚਮਚਾ ਕੁ ਇਹਦੀ ਚਾਹ ਜੀ ਬਣਾ ਕੇ ਇਹਦੀ ਪੀ ਲਿਆ ਕਰੋ ਤੁਸੀਂ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ ਸ਼ਾਇਦ ਲੈਣਾ ਹੈਗਾ 200 ਗ੍ਰਾਮ ਅਕਰ ਕਰਾ ਲੈਣਾ ਹੈਗਾ 25 ਗ੍ਰਾਮ। ਦੋਵਾਂ ਨੂੰ ਮਿਕਸ ਕਰਕੇ ਜਾਮ ਮੰਗਰਾ ਬਣ ਜੂਗਾ ਸਾਰਾ। ਇਹ 1 ਚਮਚਾ ਤੁਸੀਂ ਆਪਣੇ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਖਾ ਸਕਦੇ ਹੈਗੇ। ਇਹ ਵੀ ਵਧੀਆ ਚੀਜ਼ ਹੈਗੀ। ਜਿਹੜੇ ਨੱਕ ਦੀ ਹੱਡੀ ਕਹਿੰਦੇ ਸੀਗੇ ਸਾਹ ਜਾ ਨਹੀਂ ਆਉਂਦਾ ਹੈਗਾ ਨੱਕ 'ਚ, ਉਹਦਾ ਘੀ ਦਾ ਦੱਸਿਆ ਹੀ ਸੀਗਾ ਪਾਣੇ ਨੂੰ ਵੀ ਕੋਸਾ ਜਿਹਾ ਕਰਕੇ ਦੇਸੀ ਘੀ ਦੀ 2-2 3 ਬੰਦਾ ਪਾ ਲਿਆ ਕਰੋ। ਜੇ ਨੱਕ ਦੀ ਹੱਡੀ ਵਧੀ ਵੀ ਹੈ, ਨੱਕ ਕੁਛ ਗੁੱਡਾ ਸਾਹ ਜਾ ਨਹੀਂ ਆਉਂਦਾ, ਉਹ ਲੈ ਸਕਦੇ ਹੈਗੇ ਮਕੋਹ ਦਾ ਰਸ ਤੇ ਆਪਣੇ ਕੁਹਾਰ ਦਾ ਰਸ। ਜੇ 500 ਗ੍ਰਾਮ ਫੱਜ ਗ੍ਰਾਮ ਮਕੋਹ ਦਾ ਰਸ ਹੈ, 500 ਗ੍ਰਾਮ ਤੁਹਾਡਾ ਕੁਹਾਰ ਦਾ ਰਸ ਹੈਗਾ। ਤੇ ਇਹਦੇ ਵਿੱਚ ਤੁਸੀਂ ਆਪਣੇ ਜੇ ਅੱਡ ਹੈਗਾ ਤਾਂ ਵੀ ਤੁਸੀਂ ਆਪਣੇ 2 ਚਮਚੇ ਜਾਂ 2-3 ਚਮਚੇ ਮਕੋਹ ਦੇ ਰਸ ਦੇ, 2-3 ਚਮਚੇ ਕੁਹਾਰ ਦੇ ਰਸ ਤੇ ਇਹ ਮਿਕਸ ਕਰਕੇ ਆਪਣੇ ਸਵੇਰ ਨੂੰ ਤੇ ਸ਼ਾਮ ਨੂੰ 2 ਟਾਈਮ ਆਪਣੇ ਪੀ ਲਿਆ ਕਰੋ ਜੀ। ਜੇ ਜ਼ਿਆਦਾ ਪ੍ਰੋਬਲਮ ਹੈ ਤਾਂ 3 ਟਾਈਮ ਵੀ ਪੀ ਲਓ, ਇਹਦਾ ਕੋਈ ਵਿਗਾੜ ਨਹੀਂ ਹੈਗਾ। ਤੇ ਇਹਦੇ ਨਾਲ ਵੀ ਤੁਸੀਂ 2 ਹਫ਼ਤੇ ਕਰੋ। ਇਹਦੇ ਨਾਲ ਤੁਹਾਡੀ ਆਪਣੇ ਜਿਹੜੀ ਸਾਹ ਲੈਣੇ ਦੀ ਪ੍ਰੋਬਲਮ ਹੈਗੀ ਆ, ਨੱਕ ਕੇ ਸੋਜਾ, ਹੱਡੀ ਵਧੀ ਵੀ ਹੈ ਤੇ ਇਹਦੇ ਨਾਲ ਠੀਕ ਹੋ ਜਾਂਦਾ ਜੀ। ਜਿਹੜੇ ਕਹਿੰਦੇ ਸੀਗੇ ਪਿੰਡੇ ਵਿੱਚੋਂ ਸੇਕ ਜਾਂ ਨਿਕਲਦਾ ਹੈਗਾ ਜਾਂ ਪੈਰਾਂ 'ਚੋਂ ਜਾਂ ਵਾਟਐਵਰ, ਤਾਂ ਉਹ ਖੰਜੂਰਾਂ ਤੁਸੀਂ ਪਾਣੀ 5-7 ਖੰਜੂਰਾਂ ਗਿਟਕਾਂ ਕੱਢ ਕੇ ਪਾਣੀ ਭਿਓ ਕੇ ਰੱਖ ਲਓ, ਉਹ ਤੁਸੀਂ ਖਾ ਲਿਆ ਕਰੋ ਜੀ। ਉਹਦੇ ਨਾਲ ਠੀਕ ਹੋ ਜੂਗੀ।
ਜਾਂ ਫਿਰ ਤੁਸੀਂ ਲੈਣੀ ਹੈਗੀ ਸ਼ਤਾਵਰ, ਇਹ ਹਰੇਕ ਸਟੋਰਾਂ ਮਾ ਪਿਆ ਜੀ, ਮਿਲ ਜਾਂਦਾ ਪਾਊਡਰ, ਤੇ ਮਿਸ਼ਰੀ, ਇਹ ਬਰਾਬਰ ਲੈਣੇ ਹੈਗੇ, ਤੇ 1 ਚਮਚਾ ਸਵੇਰ ਨੂੰ ਤੇ 1 ਚਮਚਾ ਸ਼ਾਮ ਨੂੰ, 2 ਟਾਈਮ ਲੈ ਲਿਆ ਕਰੋ ਇਹਨਾਂ ਮਿਕਸ ਕਰਕੇ ਜੀ। ਜਾਂ ਪਲੰਬ ਤੇ ਇਮਲੀ ਦੀ ਚਟਨੀ ਜਿਹੜੀ ਉਹ ਆਪਨੇ ਦੱਸਿਆ ਸੀ, ਪਾਣੀ ਦੇ ਗਲਾਸ ਮਾ ਘੋਲ ਕੇ ਉਹ ਪੀ ਸਕਦੇ ਹੈਗੇ। ਬਾਕੀ ਹੱਥਾਂ ਪੈਰਾਂ ਦੇ ਸੇਕ ਵਾਸਤੇ ਤੁਸੀਂ ਆਪਣੇ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ, ਗੁਲਕੰਦ ਖਾ ਸਕਦੇ ਹੈਗੇ ਇਹਦੇ ਵਿੱਚ ਮਾ, ਤੇ ਸੌਂਫ, ਧਨੀਆ, ਮਿਸ਼ਰੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 2 ਚਮਚੇ ਸਵੇਰ ਨੂੰ ਖਾ ਲਏ, 2 ਚਮਚੇ ਸ਼ਾਮ ਨੂੰ ਖਾ ਲਏ। ਫਿਰ ਇਹਦੇ ਵਾਸਤੇ ਰੇਡੀਓ ਹੀ ਦੱਸਿਆ ਸੀਗਾ ਉਹਨੇ, ਕਲੌਂਜੀ ਤੇ ਉਹਨੇ ਅਲਸੀ ਦੱਸਿਆ ਸੀਗਾ ਜੀ, 2 ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਇਹ ਖਾ ਲਿਆ ਕਰੋ ਤੁਸੀਂ। ਜਾਂ ਫਿਰ ਤੁਸੀਂ ਥੋੜਾ ਜਿਹਾ ਔਲੇ ਦਾ ਪਾਊਡਰ ਲੈ ਕੇ ਉਹਦੇ ਵਿੱਚੋਂ ਨਿੰਬੂ ਨੂੰ ਜੋੜ ਕੇ ਥੋੜਾ ਜਿਹਾ ਦੇਸੀ ਘੀ ਪਾ ਕੇ ਵਿੱਚੋਂ ਉਹ ਪੇਸਟ ਜਿਹੜਾ ਬਣੂਗਾ ਉਹਦੀ ਤੁਸੀਂ ਪੈਰਾਂ ਦੇ ਉੱਤੇ ਮਾਲਿਸ਼ ਕਰ ਲਿਆ ਕਰੋ। ਜੇ ਕਹਿੰਦੇ ਹੱਥਾਂ ਪੈਰਾਂ 'ਚ ਬਾਹਲਾ ਸੇਕ ਜਿਹਾ ਨਿਕਲਦਾ ਜਾਂ ਦਰਦ ਜਿਹਾ ਹੁੰਦਾ, ਉਹਦੇ ਨਾਲ ਵੀ ਥੋੜੀ ਉਹਨੇ ਜਲਨ ਜਿਹੜੀ ਠੀਕ ਹੋ ਜਾਂਦੀ ਪੈਰਾਂ ਦੀ। ਜੇ ਦੰਦਾਂ ਨਾਲ ਕਹਿੰਦੇ ਸੀਗੇ ਤਕਲੀਫ ਜੀ ਹੈਗੀ, ਉਹ ਉਹਨੇ ਜਿਹੜਾ ਗੈਂਦੇ ਦਾ ਹੁੰਦਾ ਜੀ, ਗੈਂਦਾ, ਉਹਦੇ ਉਹਨੇ ਤੁਸੀਂ ਗੈਂਦੇ ਦੇ ਪੌਦੇ ਦੇ ਉਹਨੇ ਪੱਤੇ ਤੋੜ ਕੇ ਉਹ ਪਾਣੀ ਨਾਲ ਉਬਾਲ ਕੇ ਉਹ ਤੁਸੀਂ ਆਪਣੇ ਕੁਰਲੀਆਂ ਕਰਿਆ ਕਰੋ ਜੀ। ਇਹਦੇ ਨਾਲ ਵੀ ਸਾਰੇ ਆਪਣੇ ਦੰਦਾਂ ਨੂੰ, ਆਪਣੇ ਮਸੂੜਿਆਂ ਨੂੰ ਫਰਕ ਪੈ ਜਾਊਗਾ। ਇਹ ਤੁਸੀਂ ਆਪਣੇ ਕਰ ਸਕਦੇ। ਫਿਰ ਜਿਹੜੇ ਕਹਿੰਦੇ ਸੀ ਉਂਗਲੀਆਂ ਦੇ ਵਿੱਚੋਂ ਦਰਦ ਹੁੰਦਾ, ਉਹ ਪਹਿਲਾਂ ਮਟਰਾਂ ਵਾਲਾ ਤੁਹਾਨੂੰ ਦੱਸਿਆ ਹੈਗਾ, ਉਹ ਤੇ ਬਾਅਦ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚੋਂ ਸੁੰਡ ਦੀ ਚਾਹ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਜੀ। ਸੁੰਡ ਦੀ ਚਾਹ ਬਣਾ ਕੇ ਵਿੱਚੋਂ ਥੋੜ੍ਹੀ ਭਾਵੇਂ 1 ਚੁਟਕੀ ਹਲਦੀ ਪਾ ਸਕਦੇ ਹੈ, ਉਹ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਗਲੋ ਦਾ ਪਾਊਡਰ ਤੇ ਉਹਨੇ ਸੁੰਡ, ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਇਹ ਲੈ ਸਕਦੇ ਹੈਗੇ ਸਵੇਰ ਸਾਂਝ। ਜਿਹੜੇ ਕਹਿੰਦੇ ਸੀ ਕੰਨਾਂ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਹੈਗੀਆਂ, ਉਹ ਤੁਸੀਂ ਆਪਣੇ 1 ਚਮਚਾ ਤੁਸੀਂ ਉਹਨੇ ਦੇਸੀ ਘੀ ਦਾ ਲੈਣਾ ਹੈਗਾ। 1 ਜਾਂ 1.5 ਚਮਚਾ ਵਿੱਚੋਂ ਥੋੜਾ ਤੁਸੀਂ ਗੁੜ ਪਾਉਣਾ ਹੈਗਾ ਜੀ। ਗੁੜ ਦੇ ਵਿੱਚੋਂ ਪਾ ਕੇ ਫਿਰ 1 ਚਮਚਾ ਤੁਸੀਂ ਸੁੰਡ ਦਾ ਪਾਉਣਾ ਹੈਗਾ। ਇਹ ਮਿਕਸ ਕਰਕੇ ਤੁਸੀਂ ਖਾਣਾ ਹੈਗਾ ਜੀ। ਗੁੜ, ਘੀ ਤੇ ਆਪਣੇ ਸੁੰਡ, ਇਹ ਤੁਸੀਂ ਮਿਕਸ ਕਰਕੇ ਖਾਓ। ਇਹਦੇ ਨਾਲ ਜਿਹੜੀ ਆਵਾਜ਼ਾਂ ਸਾਰੀਆਂ ਆਉਣੀਆਂ ਬੰਦ ਹੋ ਜਾਂਦੀਆਂ ਜੀ ਕੰਨਾਂ 'ਚ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ, ਜੇ ਥੱਲੇ ਇੱਥੇ ਕਾਲੀ ਤੁਲਸੀ ਮਿਲ ਜਾਂਦੀ, ਕਿੱਥੇ ਪੌਦਾ ਜਾਂ ਘਰੇ ਹੀ ਲੱਗਿਆ ਹੁੰਦਾ ਕਈ ਵਾਰੀ, ਉਹ ਤੁਸੀਂ ਉਹਦਾ ਰਸ ਕੱਢ ਕੇ ਉਹ 2-3 ਬੂੰਦਾਂ ਤੁਸੀਂ ਕੰਨ 'ਚ ਪਾ ਲਿਆ ਕਰੋ, ਉਹ ਵੀ ਠੀਕ ਰਹਿੰਦਾ ਹੈਗਾ। ਨਹੀਂ ਪਿਆਜ਼ ਦਾ ਰਸ ਲੈ ਲਓ ਤੇ ਉਹਦੇ ਵਿੱਚੋਂ ਤੁਸੀਂ ਉਨਾ ਜਿੰਨਾ ਪਿਆਜ਼ ਦਾ ਰਸ ਲਿਆ ਉਹਦਾ ਅੱਧਾ ਤੁਸੀਂ ਆਪਣੇ ਗੁਲਾਬ ਜਲ ਪਾ ਲੈਣਾ ਵਿੱਚ, ਉਹ ਤੁਸੀਂ 2-3 ਬੂੰਦਾਂ ਉਹ ਪਾ ਸਕਦੇ ਹੈਗੇ ਤੁਸੀਂ। ਇਹਦੇ ਨਾਲ ਫਿਰ ਤੁਸੀਂ ਹਾਂਜੀ। ਬਾਕੀ ਅੱਗੇ ਜਿਹੜੇ ਕਹਿੰਦੇ ਸੀਗੇ ਰਸੌਲੀ ਹੈਗੀ ਆਪਣੇ ਬੱਚੇਦਾਨੀ 'ਚ, ਉਹ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚ ਮੈਂ ਕਲਮੀ ਸ਼ੋਰਾ ਲੈਣਾ ਹੈਗਾ, ਜੌਂ ਖਾਰ, ਸੁਹਾਗਾ, ਧਨੀਆ, ਜੰਗਹੜ, ਸੁੰਡ, ਇਹ ਸਾਰੀਆਂ ਚੀਜ਼ਾਂ 20-20 ਗ੍ਰਾਮ ਲੈਣੀਆਂ ਹੈਗੀਆਂ ਤੁਸੀਂ। ਨਸ਼ਾਦਰ ਠੀਕਰੀ ਇਹਦੇ ਵਿੱਚ ਮੈਂ ਪਾਉਣਾ ਹੈਗਾ ਜੀ 10 ਗ੍ਰਾਮ। ਇਹਦੀਆਂ 20 ਪੁੜੀਆਂ ਬਣਾ ਲੈਣੀਆਂ ਤੁਸੀਂ, ਤੇ 1 ਪੁੜੀ ਤੁਸੀਂ ਸਵੇਰ ਨੂੰ, 1 ਪੁੜੀ ਸ਼ਾਮ ਨੂੰ, ਤੇ ਗਾਜਰਾਂ ਦੇ ਜੂਸ ਨਾਲ ਲੈਣੀ ਹੈਗੀ। ਜਿਨ੍ਹਾਂ ਦੇ ਬੱਚੇ ਦਾਨੀ 'ਚ ਰਸੌਲੀ ਹੈਗੀ, ਸਿਸਟ ਹੈਗੀ, ਜਿਸ ਤਰ੍ਹਾਂ ਕਹਿੰਦੇ ਸੀਗੇ, ਇਹ ਲੈਣੀ। ਤੇ ਇਹਦੇ ਨਾਲ ਤੁਹਾਨੂੰ ਲੈਣੀਆਂ ਪੈਣੀਆਂ ਹੈਗੀਆਂ ਕਚਨਾਰ ਗੁੱਗਲ ਦੀਆਂ ਗੋਲੀਆਂ ਲੈਣੀਆਂ ਜੀ। ਕਚਨਾਰ ਗੁੱਗਲ ਇਹ ਆਯੁਰਵੈਦਿਕ ਸਟੋਰ 'ਚੋਂ ਮਿਲ ਜਾਣਗੀਆਂ, ਕਈ ਵਾਰ ਆਪਣੇ ਸਟੋਰਾਂ 'ਚ ਵੀ ਹੋਵੇ ਭਾਵੇਂ, ਨਹੀਂ ਤਾਂ ਆਰਡਰ ਦੇ ਕੇ ਮੰਗਵਾ ਲਓ ਤੁਸੀਂ। ਇਹ ਤੁਸੀਂ 2 ਗੋਲੀਆਂ ਸਵੇਰ ਨੂੰ, 2 ਦੁਪਹਿਰ ਨੂੰ, 2 ਸ਼ਾਮ ਨੂੰ, ਇਹ ਲੈਣੀਆਂ। ਇਹਦੇ ਨਾਲ ਕਈਆਂ ਨੂੰ ਬਹੁਤ ਆਰਾਮ ਆ ਗਿਆ ਸੀ, ਬੈਕ ਫੀਡ ਦੀ ਕਈ ਬਹੁਤ ਵਧੀਆ ਆਈ ਹੈਗੀ। ਇਹ ਗੁੱਡ ਫਾਰਮੂਲਾ ਹੈਗਾ ਇਹਦੇ। ਜਿਹੜੇ ਬ੍ਰੈਸਟ ਕੈਂਸਰ ਵਾਸਤੇ ਕਹਿੰਦੇ ਸੀਗੇ ਵੀ ਬ੍ਰੈਸਟ ਕੈਂਸਰ ਜੋ ਹੋਇਆ ਵਾ ਉਹਦੇ ਵਾਸਤੇ ਪਹਿਲਾਂ ਤੁਸੀਂ 2 ਦਿਨ ਉਹਨੇ ਭੁੱਖ ਹੜਤਾਲ ਰੱਖਣੀ ਹੈ ਜੀ, ਕੁਝ ਨਹੀਂ ਖਾਣਾ ਹੈਗਾ ਤੁਸੀਂ 2 ਦਿਨ ਬਾਤ ਰੱਖਣਾ ਜਿਸ ਤਰ੍ਹਾਂ 2 ਦਿਨ ਜੀ। ਸਮਾਂ ਵੀ ਹੋ ਗਿਆ ਜੀ ਹੁਣ। ਬਸ ਇਹ ਦੱਸ ਲੈਂਦਾ ਜੀ। ਤੀਸਰੇ ਦਿਨ ਫਿਰ ਤੁਸੀਂ ਆਪਣੇ ਅੰਗੂਰਾਂ ਦਾ ਜੂਸ ਤੇ ਸਟਾਰਟ ਕਰਨਾ ਜੀ। 1 ਗਲਾਸ ਤੁਸੀਂ ਸਵੇਰ ਨੂੰ, 1 ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ, ਇਹ ਤੁਸੀਂ ਅੰਗੂਰਾਂ ਦਾ ਜੂਸ ਪੀਣਾ ਹੈਗਾ ਜੀ 1 ਹਫ਼ਤਾ ਲਗਾਤਾਰ। ਤੇ ਇਹਦੇ ਬਾਅਦ ਤੁਸੀਂ ਆਪਣੇ ਦੂਸਰੇ ਹਫ਼ਤੇ ਸਟਾਰਟ ਕਰਨਾ ਗਾਜਰਾਂ ਦਾ ਜੂਸ ਤੇ ਪਾਲਕ ਦਾ ਜੂਸ, ਇਹ ਬਣਾ ਕੇ ਤੁਸੀਂ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ ਇਹ ਪੀਣਾ ਹੈਗਾ। ਬਾਕੀ ਫਲ ਫਰੂਟ ਤੁਸੀਂ ਆਪਣੇ ਸਬਜ਼ੀਆਂ ਖਾਣੀਆਂ ਜ਼ਿਆਦਾ। ਫਿਰ ਕਣਕ ਦਾ ਜੂਸ 4 ਚਮਚੇ, ਜਿਹੜਾ ਸਟੋਰਾਂ 'ਚ ਮਿਲ ਜਾਂਦਾ ਜੀ ਉੱਥੇ ਜੂਸ ਦੀ ਸਟੋਰਾਂ 'ਚ, ਕਣਕ ਦਾ ਜੂਸ ਤੁਸੀਂ ਆਪਣੇ 4 ਚਮਚੇ ਰੋਜ਼ ਪੀਣਾ ਹੈਗਾ। ਫਿਰ ਦਹੀਂ ਖਾਣੀ, ਦਹੀਂ ਖਾ ਸਕਦੇ ਹੋ। ਉਹ ਤੋਂ ਬਾਅਦ ਬਰਾਊਨ ਬ੍ਰੈਡ ਖਾ ਸਕਦੇ ਹੈਗੇ। ਅੱਧਾ ਚਮਚਾ ਤੁਸੀਂ ਹਲਦੀ ਦਾ ਰੋਜ਼ ਖਾਣਾ, ਤਾਂ ਕਿ ਜਿਹੜਾ ਤੁਹਾਡਾ ਕੈਂਸਰ ਹੈਗਾ ਬ੍ਰੈਸਟ ਦਾ ਉਹ ਆਪਣੇ ਲੰਗਸ ਕੰਨੀ ਨੂੰ ਨਾ ਜਾਵੇ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਫਿਰ ਨਿੰਮ ਦੀ ਤੇ ਤੁਲਸੀ ਦੀ ਚਾਹ ਬਣਾ ਕੇ ਤੁਸੀਂ ਆਪਣੇ ਲੈ ਸਕਦੇ ਹੈ। ਬਾਕੀ ਹੋਰ ਹੈਗੇ ਇਹਦੇ, ਮੈਂ ਤੁਹਾਨੂੰ ਉਹ ਮੂੰਹ ਦੀ ਹਫ਼ਤੇ ਸੁਣਦੇ ਰਹੀਓ, ਉਹਦੇ ਨਾਲ ਫਿਰ ਮੈਂ ਤੁਹਾਨੂੰ ਦੱਸ ਦੂੰਗਾ ਵੀ ਇਹਦਾ ਪੇਸਟ ਜਾਂ ਕਿਸ ਤਰ੍ਹਾਂ ਬਣਾਉਣਾ ਮਤਲਬ ਜੀ। ਤੇ ਉਹ ਮਤਲਬ ਲਗਾਓ ਜਿਹੜੀ ਸਾਡੀ ਗੰਢਾਂ ਆਈਆਂ ਹੋਣਗੀਆਂ ਬ੍ਰੈਸਟ ਦੇ ਵਿੱਚੋਂ, ਉਹ ਆਪਣੇ ਖੁਰ ਜਾਂਦੀਆਂ। ਚਲੋ ਠੀਕ ਹੈ ਜੀ, ਅਗਲੇ ਹਫ਼ਤੇ ਫਿਰ ਸੁਣਦੇ ਰਹੀਓ। ਠੀਕ ਹੈ ਜੀ, ਥੈਂਕ ਯੂ ਜਗਵੀਰ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਦੀ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।